औज़ु बिल्लाहि मिनश शैतानिर रजीम बिस्मिल्लाहिर रहमानिर रहीम। मुअज़्ज़ज़ प्राहुणियों, ਤੁਹਾਡੇ ਆਉਣ ਦਾ ਹੀ ਸ਼ੁਕਰੀਆ ਅਦਾ ਕਰਨੇ ਆ। ਇੱਕ ਹਕੀਰ ਜਿਹਾ ਪਿੰਡ ਦੇ ਵਿੱਚ ਤੁਸੀਂ ਤਸ਼ਰੀਫ ਲਿਆਏ ਤੇ ਫੈਜ਼ਪੁਰ ਖੁਰਦ ਦੀ ਧਰਤੀ ਨੂੰ ਭਾਗ ਲਾ ਚੱਲੇ ਜੇ ਆ ਕੇ, ਤੇ ਬੜੇ ਅਜ਼ੀਮ ਸ਼ਾਨ ਹੈਗੇ ਜੇ, ਤੇ ਉਹ ਕਿਹੜੀ ਕਾਰਨ ਰਹਿਣ ਵਾਲੀ ਗੱਲ ਪੂਰੀ ਹੋ ਗਈ। ਤੇ ਮੈਂ ਤੁਹਾਡਾ ਮੇਜ਼ਬਾਨ ਬੁੱਢਾ ਬੰਦਾ ਹਾਜੀ ਫਕੀਰ ਅਸਲ ਅੰਸਾਰੀ ਫੈਜ਼ਪੁਰੀ ਤੁਹਾਡਾ ਸ਼ੁਕਰੀਆ ਅਦਾ ਕਰਨਾ। ਤੇ ਸ਼ਾਖੇ ਅਦਬ ਦੀ ਇੱਕ ਰਵਾਇਤ ਆ ਰਹੀ ਹੈ, ਤੇ ਡਾਕਟਰ ਅਰਸ਼ਦ ਇਕਬਾਲ ਅਰਸ਼ਦ ਹੋਰਾਂ ਦੇ ਵਾਲਦ ਨੇ ਵੀ ਬੜੀ ਸ਼ਿਰਕਤ ਉਹਦੇ ਵਿੱਚ ਕਰਦੇ ਰਹੇ ਨੇ। ਉਹ ਹੁੰਦਾ ਸੀ ਰਾਤ ਨੂੰ ਅਸੀਂ ਜਗਰਾਤਾ ਮਨਾਉਂਦੇ ਹਾਂ, ਜਗਣਾ, ਤੇ ਉਹ ਪਾਲਾ ਹੋਵੇ ਜਾਂ ਗਰਮੀ ਹੋਵੇ, ਖੁੱਲ੍ਹੀਆਂ ਥਾਵਾਂ ਹਨ, ਖੇਤ ਹੁੰਦੇ ਹਨ ਆਲੇ ਦੁਆਲੇ, ਮੰਜੀਆਂ ਮੈਂ ਡਾਹ ਲੈਣੀਆਂ। ਕੈਪਟਨ ਡਾਕਟਰ ਜਮਾਲ ਹੁਸ਼ਿਆਰਪੁਰੀ ਨੇ ਆ ਜਾਣਾ, ਫਿਰ ਸਰਾਈ ਗੁਰਦਾਸਪੁਰੀ ਨੇ ਆ ਜਾਣਾ, ਹੈ ਜੀ, ਬੜੇ ਬੜੇ ਅਜ਼ੀਮ ਸ਼ਾਨ ਇਕਬਾਲ ਰਾਈ ਸਾਹਿਬ ਆ ਜਾਣਾ। ਉਹ ਫਿਰ ਬਹਿ ਜਾਣਾ, ਤੇ ਵਿੱਚ ਫਿਲਮ ਸਟਾਰ ਵੀ ਮੈਂ ਬੁਲਾ ਲੈਂਦਾ ਹਾਂ। ਬਾਬਰਾ ਆ ਗਈ ਜਾਂ ਨਗਮਾ ਆ ਗਈ, ਹਬੀਬ ਆ ਗਿਆ, ਇਹਨਾਂ ਨੂੰ ਬੁਲਾ ਕੇ ਪ੍ਰੋਫੈਸਰ ਦਿਲਦਾਰ ਪਰਵੇਜ਼ ਭੱਟੀ ਨੂੰ ਬੁਲਾ ਲੈਣਾ, ਅਜਮਲ ਨਿਆਜ਼ੀ ਨੂੰ। ਉਹ ਫਿਰ ਹਾਲਾਤ 2-2 ਮਿੰਟ ਦੇ ਵਿੱਚ ਆਪਣੇ ਬਿਆਨ ਕਰਦੇ ਹਨ। ਉਹਦੀ ਇਬਤਦਾ ਮੈਂ ਕਰ ਦਿੰਦਾ ਵਾਂ ਕਿ ਜਿਵੇਂ ਮੈਂ 1940 ਦੇ ਵਿੱਚ ਐਸੇ ਪਿੰਡ ਦੇ ਵਿੱਚ ਹੀ ਪੈਦਾ ਹੋਇਆ। ਇਹ ਪਿੰਡ ਇਵੇਂ ਲੱਗਦਾ ਸੀ ਜਿਵੇਂ ਦੂਰ ਬਿਆਬਾਨ ਦੇ ਵਿੱਚ ਇੱਕ ਖੁੰਬ ਉੱਗੀ ਹੁੰਦੀ ਹੈ। ਹੁਣ ਇਹ ਜਿਹੜਾ ਹੈ ਟਾਊਨਾਂ ਦੇ ਵਿੱਚ, ਗਾਰਡਨਾਂ ਦੇ ਵਿੱਚ ਕਾਬੂ ਆ ਗਿਆ, ਨਾ ਹੀ ਰਹਿ ਗਿਆ ਹੈ। ਫੈਜ਼ਪੁਰ ਖੁਰਦ ਦੀ ਧਰਤੀ ਸਾਰੀ ਵਿਕ ਗਈ ਹੈ। ਇੱਥੇ ਮੈਂ ਜੀ 85 ਸਾਲ ਹੈ ਗੁਜ਼ਾਰੇ, ਤੇ 1965 ਦੇ ਵਿੱਚ ਇਹਨਾਂ ਦੇ ਵਾਲਦ ਬਜ਼ੁਰਗਵਾਰ ਨੇ ਆ ਕੇ ਇਫਤਤਾਹ ਕੀਤਾ ਕੁਝ ਮੁਸ਼ਾਹਿਰੇ ਆਲਮ ਸ਼ਹਿਰਾਂ ਦੀਪਾਂ ਦੇ ਨਾਲ, ਤੇ ਉਹ ਜਿਹੜਾ ਹੀ ਪੌਦਾ ਲਾ ਗਏ ਹਨ, ਮੈਂ ਉਹਨੂੰ ਜਾਰੀ ਰੱਖਿਆ। ਹੁਣ ਤੱਕ ਅਸੀਂ ਮਹੀਨੇ ਦੇ ਮਹੀਨੇ ਮਹਿਫਲਾਂ ਵੀ ਕਰਾਉਂਦੇ ਹਾਂ। ਮੇਰੀਆਂ ਨੌਵਾਂ ਪੰਜੇ ਜਿਹੜੀਆਂ ਨੇ ਉਹ ਮਹਿਫਲੇ ਨਾਟ ਕਰਾਉਂਦੀਆਂ ਨੇ ਵਾਰੀ ਘਰਾਂ ਵਿੱਚ, ਜਾਰੀ ਹੈ। ਤੇ ਉਹਦੇ ਵਿੱਚ ਇਹ ਮੈਂ ਦੱਸਿਆ ਹੈ ਕਿ 5 ਹੀ ਮੈਂ ਪੜ੍ਹਿਆ ਹਾਂ ਫੈਜ਼ਪੁਰ ਖੁਰਦ ਦੇ ਪ੍ਰਾਇਮਰੀ ਸਕੂਲ ਵਿੱਚੋਂ। ਫਿਰ ਮੈਨੂੰ ਸ਼ੌਕ ਹੈਗਾ ਸੀ ਕੁਰਾਨ ਪਾਕ ਦੀ ਮੈਂ ਕਿਤਾਬਤ ਕਰਾਂ। ਉਹਦੇ ਲਈ ਮੈਂ ਪੈਦਲ ਜਾਂਦਾ ਰਿਹਾ ਕੋਟ ਮਹਿਮੂਦ, ਸ਼ਰਕਪੁਰ ਸ਼ਰੀਫ ਤੋਂ ਅੱਗੇ ਪੈਦਲ, ਜੁੱਤੀ ਨਹੀਂ ਸੀ ਪੈਰੀ ਹੁੰਦੀ, ਤੇ ਖੱਦਰ ਦੀ ਇੱਕ ਬਲੈਨ ਪਾਈ ਤੇ ਖੱਦਰ ਦਾ ਸਾਫਾ ਬੰਨ੍ਹਣਾ, ਉੱਥੇ ਜਾਣਾ 6 ਘੰਟੇ ਮੈਂ ਕਿਤਾਬਤ ਕਰਨੀ, ਸਿੱਖਣੀ, ਫਿਰ ਪੈਦਲ ਆਉਣਾ। ਡਾਕਟਰ ਸਾਹਿਬ ਉਦੋਂ ਨਾ ਕੋਈ ਰੇਹੜਾ ਨਜ਼ਰ ਆਉਂਦਾ ਸੀ, ਨਾ ਕੋਈ ਟਾਂਗਾ ਜਿਹਦੇ ਤੇ ਬਹਿ ਕੇ ਚਲਾ ਜਾ। ਇੱਕ ਜਨੂੰਨ ਹੁੰਦਾ ਸੀ ਇਲਮ ਸਿੱਖਣ ਦਾ। ਉਹ ਫਿਰ ਮੈਂ ਕਿਤਾਬਤ ਕਰਕੇ ਤੇ ਬਾਲਾਂ ਦਾ ਜ਼ਰੀਆ ਮਾਸ਼ ਬਣਾਇਆ। ਬਾਲ ਜਿਹੜੇ ਨੇ ਪੰਜੇ ਇੱਥੇ ਵਿਆਹੇ, 4 ਬੇਟੀਆਂ ਅੱਲਾ ਨੇ ਦਿੱਤੀਆਂ, ਉਹ ਵਿਆਹੀਆਂ, ਤੇ ਇੱਥੇ ਬੜੇ ਬੜੇ ਅਜ਼ੀਮ ਲੋਕ ਆਏ। ਕੋਈ ਫਿਲਮ ਸਟਾਰ, ਕੋਈ ਗੁਲੂਕਾਰ ਐਸਾ ਨਹੀਂ ਜਿਹੜਾ ਇੱਥੇ ਨਹੀਂ ਆਇਆ। ਹਾਜੀ ਆਲਮ ਦੁਆਰ ਆਇਆ, ਹਨੈਰ ਹੁਸੈਨ ਭੱਟੀ ਆਇਆ, ਉਹਦਾ ਭਰਾ ਕੈਫੀ ਨੂੰ ਬੁਲਾਇਆ। ਇਹ ਮਿਸਾਲਾਂ ਨੇ ਥੋੜ੍ਹੀਆਂ ਥੋੜ੍ਹੀਆਂ, ਨਾਂ ਲੈਣ ਲੱਗੀਏ ਤੇ ਉਹ ਮੈਂ ਬਹੁਤ ਅੱਗੇ ਚਲਾ ਜਾਵਾਂਗਾ, ਟਾਈਮ ਤੁਹਾਡੇ ਕੋਲ ਖਾਸ ਹੈਗਾ ਹੈ। ਉਹ ਫਿਰ ਇੱਥੇ ਹੀ ਬੁੱਢਾ ਹੋ ਗਿਆ। ਅੱਲਾਹ ਤਾਲਾ ਨੇ ਉਮਰਿਆਂ ਦਾ ਵੀ ਮੌਕਾ ਦਿੱਤਾ, ਹਾਜ਼ਰੀ ਵੀ ਤੌਫੀਕ ਮਿਲੀ, ਕਿਤਾਬਾਂ ਲਿਖਦਾ ਰਿਹਾ, ਵੰਡਦਾ ਰਿਹਾ, ਮੁੱਲ ਨਹੀਂ ਵੇਚੀ ਅੱਜ ਤੱਕ। ਤੇ ਇੱਥੇ ਜਿਹੜਾ ਕੋਈ ਮਿੱਸਾ ਲੂਣਾ ਹੁੰਦਾ ਹੈ, ਖਵਾ ਪਿਆ ਕੇ ਤੇ ਦਿਲ ਨੂੰ ਖੁਸ਼ ਕਰ ਲੈਣਾ। ਤੇ ਹੁਣ ਤੁਹਾਡੇ ਸਾਹਮਣੇ ਤੁਹਾਡੇ ਕਦਮਾਂ ਵਿੱਚ ਮੈਂ ਬੈਠਾ, ਇਹ ਮੇਰੀ ਆਪ ਬੀਤੀ ਹੈ, ਤੇ ਹੱਡ ਬੀਤੀ ਤੇ ਬੜੀ ਲੰਮੀ ਹੈ। ਉਹ ਮੈਂ ਸੁਣਾਉਣ ਡੈ ਪਾਂ ਤੇ ਫਿਰ ਤੇ ਰਾਤ ਪੈ ਜਾਏਗੀ। ਅੱਗੇ ਬੁਲਾਓ ਜੀ ਹਜ਼ਰਤ ਡਾਕਟਰ ਸ਼ਬੀਰ ਅਹਿਮ ਸਾਹਿਬ ਹੋਰਾਂ ਨੂੰ, ਇਹ ਹਾਲਾਤ ਜ਼ਿੰਦਗੀ 3 ਮਿੰਟਾਂ ਵਿੱਚ ਬਿਆਨ ਕਰ ਦੇਣਗੇ। अस्सलाम वालेकुम रहमतुल्लाहि व बरकातुहू। बंदा ना चीज़ का तारुफ इन्ना जिहा है कि वालिद साहब का नाम मुबारक अली है, ते ਉਹ ਇੰਡੀਆ ਤੋਂ ਤਾਲੁ ਰੱਖਦੇ ਸਨ। ਇੰਡੀਆ ਤੋਂ ਹਿਜਰਤ ਕਰਕੇ ਆਏ, ਹਿੰਦੁਸਤਾਨ ਤੋਂ ਹਿਜਰਤ ਕਰਕੇ ਆਏ ਸਨ। ਕਿਹੜੇ ਇਲਾਕੇ ਵਿੱਚੋਂ? ਜੰਡੋਲੀ। ਵਾਹ। ਤੇ ਨਾਨਕੇ ਜਿਹੜੇ ਉਹ ਵੀ ਹਿੰਦੁਸਤਾਨ ਤੋਂ, ਨਾਨਾ ਵੀ ਹਿੰਦੁਸਤਾਨ ਤੋਂ ਗੁਰਦਾਸਪੁਰ ਤੋਂ ਸਨ। ਵਾਹ। ਤੇ अपनी पैदाइश इतों उमरीद के लिए, ते वालिद साहब अदबी ज़ौक शौक रखते सन। सुल्तान बहू पढ़ लिया, हीर वगैरह
ਠੀਕ ਹੈ। ਇਸ ਤਰ੍ਹਾਂ ਦੇ ਮੀਆਂ ਮੁਹੰਮਦ ਬਖਸ਼ ਕਲਾਮ ਖੁਦ ਵੀ ਪੜ੍ਹਦੇ ਸਨ ਅਤੇ ਬਾਅਦ ਖੁਦ ਵੀ ਤਕਰੀਬਨ ਕੁਝ ਤਹਿਰੀਰ ਕਰਦੇ ਸਨ। ਬਸ ਉੱਥੋਂ ਸ਼ੌਕ ਤਰ੍ਹਾਂ ਉਹਨਾਂ ਦੀਆਂ ਤਾਰੀਰਾਂ ਨੂੰ ਛਾਪੋ ਲੱਭ ਕੇ, ਬਾਰੀਆਂ ਵਿੱਚ ਰੱਖੀਆਂ ਹੋਣਗੀਆਂ, ਵੜ ਕੇ ਲੱਭੋ। ਅਤੇ ਉੱਥੇ ਹੀ ਸ਼ੌਕ ਤਕਰੀਬਨ ਸ਼ਾਇਰੀ ਦਾ ਹੋਇਆ। ਉਰਦੂ ਵੀ ਲਿਖੀ, ਪੰਜਾਬੀ ਵੀ ਲਿਖੀ, ਅਤੇ ਹੁਣ ਸ਼ਾਗਿਰਦੀ ਇਖਤਿਆਰ ਕੀਤੀ ਪਿੱਛੇ ਆ ਗਏ ਉਸਤਾਦ ਅਨਵਰ ਉਦਾਸ ਸਾਹਿਬ ਦੀ। ਇਹ ਤੁਹਾਡੇ ਉਸਤਾਦ ਕਿਹੜੇ ਨੇ? ਉਸਤਾਦ ਅਨਵਰ ਉਦਾਸ ਸਾਹਿਬ ਸਾਹਮਣੇ ਪਾਕਿਸਤਾਨੀ। ਇਹ ਤੇ ਬਜ਼ੁਰਗ ਸ਼ਾਇਰ ਨੇ ਨਾ। ਬਸ ਹਾਂਜੀ। ਤੇ ਕਿਤਾਬਾਂ ਕੋਈ ਛਪੀਆਂ ਨੇ? ਤੇ ਕਿਤਾਬ ਮੇਰੀ ਜਿਹੜੀ ਹੈਗੀ ਹੈ ਨਾ, ਛਪ ਰਹੀ ਹੈ ਕੰਪੋਜ਼ਿੰਗ ਦੇ ਮਰਾਹਲ ਦੇ ਵਿੱਚ। ਇਹ ਉਹ ਕੱਢ ਲਵੋ ਫਿਰ, ਕਾਗਜ਼ ਮਹਿੰਗਾ ਹੁੰਦਾ ਜਾਂਦਾ ਹੈ। ਅਗਲੇ ਮਹੀਨੇ ਇਨਸ਼ਾਅੱਲਾ ਆ ਜਾਏਗੀ। ਤੇ ਆਪਣੇ ਪੰਜਾਬੀ ਕਲਾਮ ਦੇ ਕੋਈ ਚੰਦ ਇਸ਼ਾਰ ਨੇ। ਅਤਾ ਕਰੋ। ਅਸੀਂ ਰਸਮਾਂ ਰਿਵਾਜਾਂ ਤੋਂ ਕਿਨਾਰਾ ਕਿੰਝ ਕਰਾਂਗੇ ਦੱਸ, ਤੇਰੇ ਬਾਝੋਂ ਜ਼ਮਾਨੇ ਤੇ ਗੁਜ਼ਾਰਾ ਕਿੰਝ ਕਰਾਂਗੇ ਦੱਸ। जुदा इस रूह ने होना विछड़ जाना आसान है भी, जुदा इस रूह ने होना विछड़ जाना आसान है भी, उजड़दी वेख के दुनिया गवारा किंज करांगे दस। सोना लिखते जे ते ए पुत्र किताब नूं छापो। अगला शेर है जी, लबां ते चुप दे जंदरे ने निगाहां ते भी पैरे ने, वेखण ते भी लबां ते चुप दे जंदरे ने निगाहां ते भी पैरे ने, गए सज्जन नूं पलटन दा इशारा किंज करांगे दस। अरे मकता है जी एक, कलम विक जान जे सायम कलमकारां दे दुनिया ते, कलम विक जान जे सायम कलमकारां दे दुनिया ते, जहां ते हक ते बातिल दा नतारा किंज करांगे दस। ਇਹ ਕਲਮਾਂ ਬਾਰੇ ਜਿਹੜਾ ਇਹਨਾਂ ਫਰਮਾਇਆ ਹੈ ਨਾ, ਅਸਕੇ ਜਹਾਂਗੀਰੀ ਜਿਹੜੀ ਹੈ ਉਹ ਇੱਕ ਹੋਰ ਨੇ ਲਿਖੀ ਹੈ, ਨਾ ਸ਼ਹਿਨਸ਼ਾਹ ਜਹਾਂਗੀਰ ਦੇ ਲੱਗ ਗਏ। ਅਸਕੇ ਬਾਬਰੀ ਜਿਹੜੀ ਹੈ ਉਹ ਲਿਖਣ ਵਾਲਾ ਹੋਰ ਹੈ, ਤੇ ਉਹ ਅਕਬਰ ਬਾਦਸ਼ਾਹ ਦੇ ਨਾਵੇਂ ਲੱਗ ਗਈ। ਕਲਮਾਂ ਵਿਕਦੀਆਂ ਰਹੀਆਂ ਨੇ, ਉਹਨਾਂ ਤਨਖਾਹ ਲੈ ਕੇ ਤੇ ਲਿਖ ਦਿੱਤੀ, ਲਓ ਜੀ ਲਿਖੀ ਗਈ। ਲਓ ਜੀ ਅੱਗੇ ਆ ਗਏ ਪ੍ਰੋਫੈਸਰ ਡਾਕਟਰ ਫੈਸਲ ਵਸੀਮ ਸਾਹਿਬ ਰਾਣਾ। ਇਹਨਾਂ ਦੀ ਗੱਲ ਸੁਣੋ ਤੇ ਜਰਾ ਕੋ गवर्नमेंट दयाल सिंह कॉलेज लाहौर में। जरा जी मैंने काफे से पा लिया। जी जी आ जाए बाबा जी, आ जाए बीड़े बूढ़े जी बिल्कुल। ये साइम साहब ने ये घर ले जाना है, ये पौना 60 नहीं जाना, फड़ा जा रहा भी वक्त की किल्लत है बड़ी, ते तुहां भी घर ले जाना है जी। इत्थे ना सट के जाना, ये असीं झूठा नहीं पाते हुंदे कि तय करके बोझे में लै जाते हैं जेड़े भी आउण। सुभान अल्लाह, ये ते सरकारां ने जी, सरकारां तशरीफ ले जी। सुभान अल्लाह, माशाअल्लाह। लो जी जारी रखो। क्योंकि साडा सैशन जगराता है, लेकिन दिन दे वक्त च असीं इहनूं कर रहे हैं, लेकिन गल दा अंदाज उही रखना है कि जिवें रात गुजारनी है ते रात गुजारन लई जिहड़ी गल है ਉਹ लंबी हो जान करन दा हुंदा, लेकिन इत्थे बाबा जी ने गल नूं मुख्तसर करन दा हुक्म दिता है। यानी दोनों पहलुआं च उलट चल रहे हैं, दिन दा वक्त ते वक्त भी मुख्तसर। इंटरव्यू कर भी लिया है, गल करो। हाँ, और रात दे रज के सुत्ते ते गल दिन दी है कि मेरा तअल्लुक शकरगढ़ तो है, पंजाब दा एक तहसील है, बड़ी पढ़ी लिखी तहसील है, ते एक फैमिली बजरगर सुनियारा फैमिली च मैं जिहड़ा ना वो पैदा होया। वालिद साहब जिहड़े ने वो सुनियारियां दा काम ही करदे सन, ते बाकी वो कारोबारी फैमिली दे विच ज़्यादातर लोग जिहड़े ने वो कारोबार ही मुंसलिक रहिंदे ने। ते मैं वो एक पहले भी दस्सिया कि पैदाइश तो बाद मामूल दे मुताबिक मंदर वाला स्कूल एक सी, साडा मंदर सी वो, ते मंदर वाले स्कूल दे विच शकरगढ़ ਦੇ ਮੰਦਰ ਵਾਲਾ ਸਕੂਲ ਹੈ ਜਿਹੜਾ, ਉਹਦੇ 'ਚ ਤਲੀਮ ਦਾ ਆਗਾਜ਼ ਕੀਤਾ, ਤੇ ਉਹਦੇ ਨਾਲ ਦੋਸਤ ਅੱਛੇ ਮਿਲੇ, ਅਹਿਬਾਬ ਅੱਛੇ ਮਿਲੇ, ਜਿਨ੍ਹਾਂ ਨੇ ਜ਼ਿੰਦਗੀ ਦਾ ਰੁਖ ਬਦਲ ਦਿੱਤਾ। ਉਸ ਤੋਂ ਇਲਾਵਾ ਵਾਲਿਦ ਸਾਹਿਬ ਜਿਹੜੇ ਨੇ ਉਹ ਬਾਹਰ ਚਲੇ ਗਏ ਕੁਵੈਤ, ਤੇ ਮੇਰਾ ਫੁੱਲ ਰੁਝਾਨ ਜਿਹੜਾ ਨਾ ਉਹ ਘਰ ਤੇ ਤਲੀਮ ਵਾਲੀ ਹੋ ਗਿਆ। ਸੁਭਾਨ ਅੱਲਾਹ। ਤੇ ਕੁਦਰਤ ਦੇ ਨਾਲ ਲਗਾਓ ਤੇ ਅਦਬੀ ਪਹਿਲੂਆਂ ਦੇ ਨਾਲ ਲਗਾਓ ਸ਼ੁਰੂ 'ਚ ਸੀ। ਇਹ ਪਰਿੰਦਿਆਂ ਨੂੰ ਵੇਖਣਾ, ਅੰਦਰ ਜਾਂ ਖੇਤਾਂ 'ਚ ਕਿਤਾਬ ਲੈ ਕੇ ਪੜ੍ਹਨਾ, तो ये शुरू च ही रहा। बट मेरा तअल्लुक साइंस ਨਾਲ ही ज़्यादा है,
ਔਰ ਡਾਕਟਰ ਇਕਬਾਲ ਸਾਹਿਬ ਸਮਝ ਜਾਣਦੇ ਨੇ ਕਿ ਮੈਂ ਡਾਕਟਰ ਸਾਹਿਬ ਉਹ ਗਰੈਦ ਇਕਬਾਲ ਸਰ ਤੇ ਮੇਰਾ ਤਾਲੁਕ ਨਹੀਂ ਫਿਜ਼ਿਕਸ ਜੀ, ਉਹ ਤੇ ਗਰੈਦ ਦੀ ਗੱਲ ਇਹਨਾਂ ਕੀਤੀ ਹੈ। ਮੈਂ ਘਰ ਇਹਨਾਂ ਦਾ ਵੇਖਿਆ ਹੈ, ਫੁੱਲਾਂ ਦੇ ਗਮਲੇ ਇੰਨੇ ਕੁ, ਜੀ ਜੀ ਮਾਸ਼ਾ ਕੰਧਾਂ ਦੇ ਆਲੇ ਦੁਆਲੇ, ਫਿਰ ਸਬਜ਼ੀਆਂ ਬੀਜੀਆਂ ਨੇ, ਕਰੇਲੇ ਜਿਹੜੇ ਨੇ ਉਹ ਲੋਕ ਲਾ ਲਾ ਕੇ ਲਈ ਜਾ ਰਹੇ ਨੇ। ਜੀ ਉਹ ਸਫ਼ਰ ਜਿਹੜਾ ਨਾ ਉਹ ਤਲੀਮ ਦਾ ਸ਼ਕਰਗੜ੍ਹ ਤੋਂ ਹੀ ਮੈਟ੍ਰਿਕ ਕੀਤੀ। ਮੈਂ ਕਿ ਬਾਬਾ ਜੀ ਨੂੰ ਦੱਸ ਰਿਹਾ ਸੀ ਕਿਸੇ ਇਸ ਅਦਾਰੇ 'ਚ ਨਹੀਂ ਪੜ੍ਹਿਆ ਨਾ ਪੜ੍ਹਾਇਆ ਜਿਹਦੀ ਤਾਰੀਖ 100 ਸਾਲ ਤੋਂ ਘੱਟ ਹੋਵੇ। ਵਾਹ, ਤੇ ਯਾਨੀ ਅੱਜ ਕੱਲ੍ਹ ਦੇ ਬੰਦ ਕਮਰਿਆਂ 'ਚ ਖੁੱਲੇ ਹੋਏ ਸਕੂਲਾਂ ਤੋਂ ਤਲੀਮ ਟਾਟਾਂ ਤੋਂ ਜ਼ਰੂਰ ਬੈਠੇ ਹੈ, ਲੇਕਿਨ ਵਸੀਅ ਅਦਾਰੇ ਤੇ ਗਰਾਊਂਡਾਂ 'ਚ ਹੋਇਆ। ਤਲੀਮ ਦਾ ਸਫ਼ਰ ਚੱਲਦਾ ਗਿਆ ਔਰ ਕੁਦਰਤ ਨਾਲ ਤੇ ਦੋਸਤਾਂ ਨਾਲ ਲਗਾਓ ਚੱਲਦਾ ਗਿਆ। ਤੇ ਇਹ ਲਿਖਣ ਤੇ ਲਿਖਾਣ ਦੀ ਬਿਮਾਰੀ ਵੀ ਪਈ ਵਿੱਚੋਂ। ਨਹੀਂ ਬਿਮਾਰੀ ਨਹੀਂ, ਇਹ ਸ਼ੌਕ ਆਖੋ, ਸ਼ੌਕ ਪੈਦਾ ਹੋਇਆ। ਉਹ ਸ਼ੌਕ ਇਹ ਹੋਣਾ ਕਿ ਮੈਟ੍ਰਿਕ ਤੱਕ ਸ਼ੁਰੂ ਤੇ ਮੈਂ FSC ਕਰ ਲਈ ਬਾਬਾ ਜੀ, FSC ਸ਼ੁਰੂ ਕੀਤੀ ਵਾਹ, ਤੇ ਲੋਕਾਂ ਕਲਾਸ 'ਚ ਪਤਾ ਲੱਗ ਜਾਣਾ ਕਿ ਉਹ ਲਿਖਦਾ ਹੈ ਜੀ। ਤੇ ਉਸਤਾਦ ਉਰਦੂ ਦੇ ਆਉਂਦੇ ਤੇ ਉਹਨੇ ਇੱਕ ਸਾਈਡ ਤੇ ਮੈਨੂੰ ਖੜਾ ਕਰ ਦੇਣਾ, ਇੱਕ ਸਾਈਡ ਤੇ ਇੱਕ ਹੋਰ ਸਨ ਆਸਾਨ ਕਾਵਜ ਸਾਹਿਬ, ਉਹ ਵੀ ਅੱਜ ਕੱਲ੍ਹ ਐਟੋਮਿਕ ਐਨਰਜੀ ਕਮਿਸ਼ਨ ਸਾਇੰਟਿਸਟ ਹੈ। ਤੇ ਸਾਡਾ ਮੁਕਾਬਲਾ ਸ਼ੁਰੂ ਹੋ ਜਾਣਾ ਰੋਜ਼। ਅੱਛਾ, ਉਹ ਇੱਕ ਦਿਨ ਮੈਂ ਬੈਠਿਆ ਕਿ ਮੈਂ ਅੱਜ ਫਿਜ਼ਿਕਸ ਦਾ ਇੱਕ ਚੈਪਟਰ ਮੁਕਾਉਣਾ ਹੈ, ਲੇਕਿਨ ਚੈਪਟਰ ਉੱਥੇ ਰਹਿ ਗਿਆ। ਉਹ ਗਜ਼ਲ ਲਿਖ ਕੇ ਤੇ ਸੁਬਹ ਹੋ ਗਈ। ਮੈਂ ਕਿਹਾ ਯਾਰ ਇਹ ਚੰਗਾ ਮਕਸਦ ਮੇਰਾ ਹੈ, ਮੈਂ ਸਾਇੰਟਿਸਟ ਬਣਨਾ ਹੈ। ਮੈਂ ਗਜ਼ਲ ਤੇ ਲੱਗ ਗਈ। ਮੈਂ ਇਹ ਕੰਮ ਨਹੀਂ, ਮੈਂ ਉਸ ਤੋਂ ਬਾਅਦ ਨਾ ਲੱਗ ਗਈ ਲਿਖਣ ਵਾਲਿਆਂ ਨੂੰ। ਬਾਬਾ ਜੀ ਇੱਕ ਹੋਰ ਹੈ ਨਾ ਜਿਹੜਾ ਇਰਦ ਗਿਰਦ ਦੇ ਮਾਹੌਲ ਵਾਲਾ ਸਮਝਦੇ ਆਸ਼ਕ ਟਾਈਪ ਬੰਦਾ। ਤੁਸੀਂ ਵੀ ਇਸ ਚੀਜ਼ ਨੂੰ ਹੋਏਗਾ। ਪਰ ਅੱਲਾ ਦਾ ਸ਼ੁਕਰ ਹੈ ਕਿ ਜਿਹੜਾ ਸੈਯਦ ਹੋ ਕੇ ਤੇ ਆਸ਼ਕੀ ਦੀ ਪਿਆਰ ਮੁਹੱਬਤ ਦੀਆਂ ਗੱਲਾਂ ਲਿਖਦਾ। ਬਹਰਹਾਲ ਉਹ ਵਕਤ ਨੇ ਨਾ ਪਲਟਿਆ ਕਿ ਮੈਂ ਲਿਖਣ ਦਾ ਸੀ ਔਰ ਲਿਖਿਆ ਵੀ FSC ਤੱਕ, BSc ਤੱਕ। ਫਿਰ ਬਾਅਦ ਚ ਮੈਂ ਨਾ ਆਖਿਆ ਕਿ ਲਿਖਣਾ ਨਹੀਂ, ਇਲਹਾਮ ਹੋ ਜੇ ਕਲਮ ਨਹੀਂ ਪੜਨਾ। ਇਲਹਾਮ ਨਾ ਆਖਿਆ ਕਰੋ, ਬਸ਼ਾਰਤ ਹੋ। ਆਹੋ ਇਲਹਾਮ ਹੁੰਦਾ ਗਿਆ। ਬਹਰਹਾਲ ਮੈਂ ਨਾ ਰੁਝਾਨ ਆਪਣਾ ਫਿਜ਼ਿਕਸ ਵੱਲ ਕਰ ਲਿਆ, ਸਾਇੰਸ ਤੇ ਟੈਕਨੋਲੋਜੀ ਦੇ ਵਿੱਚ ਜਿਹੜਾ ਨਾ ਚੱਲਣਾ ਸ਼ੁਰੂ ਹੋ ਗਿਆ। ਬਾਬਾ ਜੀ ਉੱਥੋਂ ਸਿਵਲ ਲਾਈਨ ਕਾਲਜ ਆ ਗਿਆ FSC 'ਚ, ਫਿਰ FSC BSc ਸਿਵਲ ਲਾਈਨ ਕਾਲਜ ਤੋਂ, ਫਿਰ MPhil ਫਿਜ਼ਿਕਸ ਜਿਹੜਾ ਨਾ ਮੈਂ MSc DC ਯੂਨੀਵਰਸਿਟੀ ਫੈਸਲਾਬਾਦ ਤੋਂ, ਤੇ MPhil ਜਿਹੜਾ DC ਯੂਨੀਵਰਸਿਟੀ ਲਾਹੌਰ ਤੋਂ, ਔਰ PhD ਜਾ ਕੇ DC ਤੇ ਟੋਕੀਓ ਜਾਪਾਨ ਦੇ ਤਾਮਨ ਨਾਲ ਮੈਂ ਰਿਸਰਚ ਕਰਕੇ ਪਾਕਿਸਤਾਨ ਗਵਰਨਮੈਂਟ ਦੇ PhD ਕਰ ਲਈ। ਤੇ ਅੱਲਾ ਦਾ ਸ਼ੁਕਰ ਹੋਇਆ ਕਿ SST ਬਤੌਰੇ SST ਭਰਤੀ ਹੋਇਆ। ਫਿਰ ਉਸ ਤੋਂ ਬਾਅਦ ਲੈਕਚਰਰ ਹੋਇਆ, ਲੈਕਚਰਰ ਤੋਂ 2 ਮਹੀਨੇ ਬਾਅਦ ਅਸਿਸਟੈਂਟ ਪ੍ਰੋਫੈਸਰ ਹੋਇਆ। MAO ਤੋਂ ਬਾਅਦ ਅੱਜ ਕੱਲ੍ਹ ਦਿਆਲ ਸਿੰਘ ਕਾਲਜ ਸਰ ਦੀ ਨਿਗਰਾਨੀ ਤੇ ਸੁਪਰਵੀਜ਼ਨ 'ਚ ਆਪਣੀ ਸਰਵਿਸ ਕਰਨਾ ਪਿਆ। ਤੁਹਾਡੇ ਆਉਣ ਦਾ ਸ਼ੁਕਰੀਆ। ਤੇ ਲਿਖਣ ਦੀ ਬਿਮਾਰੀ ਨੂੰ ਹੁਣ ਡਾਕਟਰ ਸਾਹਿਬ ਨੇ ਰਵਾਇਤ ਡਾਲ ਦਿੱਤੀ ਹੈ, ਕਿਉਂਕਿ ਅਸੀਂ ਅਦਬੀ ਪਹਿਲੀਆਂ ਤੋਂ ਮੈਂ ਜਿਹੜਾ ਉਹ ਇੱਕ ਲਿਖਿਆ ਸੀ ਨਾ FSC 'ਚ, ਉਹ ਇੱਕ ਮਕਤਾ ਮੈਂ ਵੀ ਸੁਣਾਉਣਾ ਚਾਹਾਂਗਾ। ਕਿਉਂਕਿ ਹੁਣ ਮੈਂ ਦਿਨ ਰਾਤ ਜਗਰਾਤੇ ਦਾ ਦਿਨ, ਠੀਕ ਹੈ ਡਿਵੈਟਿਸ਼ਨ, ਤੇ ਉਹ ਮਕਤਾ ਹੈ ਕਿ ਉਹਦਾ ਮਫਹੂਮ ਹੈ ਕਿ ਮੇਰੀ ਵਫਾ ਕੋ ਵਫਾ ਸਮਝ ਕਰ, ਕਿ ਮੇਰੀ ਵਫਾ को वफा समझ कर जो तेरे दिल में है बात कह दे। मेरी वफा को वफा समझ कर जो तेरे दिल में है बात कह दे। वो साल लम्हे गुजर न जाएं तो गर्दिशों को सबात कह दे। वो साल लम्हे गुजर न जाएं तो गर्दिशों को सबात कह दे। तू गर कहे तो मैं तुझको पूजूं, तू गर कहे तो मैं तुझको पूजूं, करूंगा तेरा तवाफ कह दे। मेरी वफा को वफा समझ कर जो तेरे दिल में है बात कह दे। देखो जी, तवाफ की गल करते हैं, सच्चा प्यार दस्या। ए बटन अगे लाओ। हाँ लाओ जी, बिस्मिल्लाह। मैं अपना जरा जगरात दा सेशन जरा ना अगले अपने बहुत बेहतरीन जनाब अनवर उदास बहुत नाज शायर ने पंजाब ਦੇ ਵਿੱਚ ਜਿਹੜਾ ਨੇ ਇਹਨਾਂ ਦਾ ਬਹੁਤ ਵੱਡਾ ਨਾਮ ਹੈ ਸਰ ਜੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੈਂ ਜੀ 1 ਜਨਵਰੀ 1956 ਨੂੰ ਫਤਿਹਪੁਰੀ ਪਿੰਡ ਇੱਕ ਮੁਰੀਦਕੇ ਤੋਂ ਕੋਈ 5 ਕਿਲੋਮੀਟਰ ਦੇ ਫਾਸਲੇ ਤੇ ਸ਼ੇਖੂਪੁਰਾ ਰੋਡ ਤੇ, ਉੱਥੋਂ ਦੀ ਮੇਰੀ ਪੈਦਾਇਸ਼ ਹੈ। ਮੇਰੇ ਵਾਲਿਦ ਸਾਹਿਬ ਦਾ ਨਾਮ ਮਿਰਜ਼ਾ ਨੂਰ ਮੁਹੰਮਦ। ਤੇ 1965 ਵਿੱਚ ਅਸੀਂ ਜੁਲਾਈ 'ਚ ਇੱਥੇ ਮੁਰੀਦਕੇ ਸ਼ਿਫਟ ਹੋਏ ਹਾਂ ਜੀ। ਤੇ ਤਾਲੀਮ ਸਾਡੇ ਵੀ ਉੱਥੇ ਇੱਕ ਗੌਰਮੈਂਟ ਮੰਦਰ
ਵਾਲਾ ਸਕੂਲ ਹੈ, ਉੱਥੋਂ ਮੈਂ ਪ੍ਰਾਇਮਰੀ ਕੀਤੀ। ਉਸ ਤੋਂ ਬਾਅਦ ਹਾਇਰ ਸੈਕੰਡਰੀ ਸਕੂਲ ਮੁਰੀਦਕੇ ਤੋਂ 1973 ਵਿੱਚ ਮੈਟ੍ਰਿਕ ਕੀਤਾ। ਉਸ ਤੋਂ ਬਾਅਦ ਘਰ ਦੀਆਂ ਮਜਬੂਰੀਆਂ ਪਰ ਮੈਂ ਇਸ ਤੋਂ ਅੱਗੇ ਨਹੀਂ ਪੜ੍ਹ ਸਕਿਆ ਤੇ 1974 ਚ ਮੇਰੀ ਸ਼ਾਦੀ ਕਰ ਦਿੱਤੀ ਗਈ। ਤੇ ਕੁਛ ਇਹ ਵੀ ਵਜੂਹਾਤ, ਜਿਸ ਵੇਲੇ ਬੰਦਾ ਪੈ ਜਾਵੇ ਘਰ ਗ੍ਰਸਤੀ ਦੇ ਵਿੱਚ ਤੇ ਫਿਰ ਉਹ ਨਹੀਂ ਤਾਲੀਮ ਜਾਰੀ ਹੁੰਦੀ। ਮੈਂ 1975 ਵਿੱਚ ਇਤਿਹਾਦ ਕੈਮੀਕਲ ਦੇ ਵਿੱਚ ਬਤੌਰ ਕਲਰਕ ਭਰਤੀ ਹੋਇਆ। ਦਾਊਦ ਕੈਮੀਕਲ ਵਿੱਚ? ਇਤਿਹਾਦ ਕੈਮੀਕਲ ਵਿੱਚ। ਇਤਿਹਾਦ ਕੈਮੀਕਲ। ਇਤਿਹਾਦ ਕੈਮੀਕਲ ਵਿੱਚ। ਤੇ ਉੱਥੇ ਮੈਂ ਕੋਈ 46 ਸਾਲ ਮੇਰੀ ਉੱਥੋਂ ਦੀ ਨੌਕਰੀ ਹੈ। ਤੇ ਮੈਂ ਲਿਖਣਾ ਸ਼ੁਰੂ ਕੀਤਾ 1977 ਵਿੱਚ। ਤੇ ਸ਼ੇਖੂਪੁਰੇ ਇੱਕ ਮੁਸ਼ਾਇਰਾ ਸੀ ਲਿਆਕਤ ਹਾਈ ਸਕੂਲ ਵਿੱਚ। ਉਹਦੀ ਖਬਰ ਅਖਬਾਰ 'ਚ ਲੱਗੀ ਤੇ ਮੈਂ ਵੀ ਇੱਕ ਪੰਜਾਬੀ ਗਜ਼ਲ ਲੈ ਕੇ ਤੇ ਉੱਥੇ ਚਲਾ ਗਿਆ। ਤੇ ਇਕਬਾਲ ਜ਼ਖਮੀ ਸਾਹਿਬ, ਅੱਲਾਹ ਤਾਲਾ ਉਹਨਾਂ ਨੂੰ ਗਰੀਕ ਰਹਿਮਤਾਂ ਹੋਣ, ਉਹ ਸਟੇਜ ਸੈਕਟਰੀ ਸਨ। ਤੇ ਸਦੀਕ ਤਾਸੀਰ ਤੇ ਯਾਸੀਨ ਉਲਫਤ ਨੇ ਕਰਾਇਆ। ਤੇ ਉਹ ਮੁਸ਼ਾਇਰਾ ਤਕਰੀਬਨ ਉੱਥੇ ਕੋਈ 90 ਦੇ ਕਰੀਬ, 90 ਦੇ ਕਰੀਬ ਸ਼ਾਇਰ ਸਨ, ਜਿਹੜਾ ਰਾਤ 10 ਵਜੇ ਸ਼ੁਰੂ ਹੋਇਆ ਤੇ ਤਹੱਜਦ ਦੀ ਅਜ਼ਾਨ ਤੱਕ ਜਾਰੀ ਰਿਹਾ। ਵਾਹ। ਡਾਕਟਰ ਜਮਾਲ ਹੁਸ਼ਿਆਰਪੁਰੀ, ਬਾਜੀ ਸ਼ਕੀਲਾ ਵੀ ਗਈ। ਸ਼ਕੀਲਾ ਜਮਾਲ ਉਹਨਾਂ ਦੀ ਬੇਗਮ, ਔਰ ਸਾਰੇ ਜੀ ਪੰਜਾਬ ਦੇ ਸ਼ਾਇਰ ਜਮਾ, ਸਾਰੇ ਪੰਜਾਬ ਦੇ ਸ਼ਾਇਰ, ਰਾਉ ਸ਼ੇਖ, ਸਲੀਮ ਕਾਸ਼ਰੀ, ਉਹਨਾਂ ਸਾਰੇ ਮੌਜੂਦ। ਸਟੇਜ ਸੈਕਟਰੀ ਸਾਹਿਬ ਇਕਬਾਲ ਜ਼ਖਮੀ ਸਾਹਿਬ ਨੇ ਮੁਸ਼ਾਇਰਾ ਸ਼ੁਰੂ ਕਰਨ ਤੋਂ ਪਹਿਲੇ ਐਲਾਨ ਕੀਤਾ ਕਿ ਜੀ ਕੋਈ ਸ਼ਾਇਰ ਰਹਿ ਗਿਆ ਤੇ ਆਪਣਾ ਨਾਮ ਲਿਖਵਾ ਲਵੇ। ਮੇਰਾ ਉਹ ਪਹਿਲਾ ਮੁਸ਼ਾਇਰਾ ਸੀ, ਮੈਂ ਜਾ ਕੇ ਨਾਂ ਲਿਖਵਾਇਆ। ਉਹਨਾਂ ਨੇ ਮੁਸ਼ਾਇਰਾ ਸ਼ੁਰੂ ਜਿਸਲੇ ਕੀਤਾ ਤੇ ਕੋਈ 26 ਸ਼ਾਇਰ ਪੜ੍ਹ ਗਏ। ਤੇ ਮੈਂ ਸੋਚੀ ਪੈ ਗਿਆ ਕਿ ਜਾਂ ਤੇ ਇਹਨਾਂ ਨੇ ਜਾਣਬੁੱਝ ਕੇ ਮੈਨੂੰ ਇਗਨੋਰ ਕਰ ਦਿੱਤਾ ਨਵਾਂ ਸਮਝ ਕੇ ਉਹ ਲੱਗਿਆ, ਤੇ ਜਾਂ ਫਿਰ ਮੇਰਾ ਨਾਂ ਲਿਖ ਕੇ ਕੱਟ ਦਿੱਤਾ। ਮੈਂ ਉੱਠ ਕੇ ਮੈਂ ਕਿਹਾ ਚਲੋ ਯਾਰ ਚਲੀਏ ਕਰਨ। ਮੈਂ ਗੇਟ ਤੱਕ ਆਇਆ ਤੇ ਹਾਜੀ ਨੇ ਵੇਖ ਲਿਆ, ਉਹਨਾਂ ਨੇ ਆਪਣਾ ਆਵਾਜ਼ ਦੇ ਦਿੱਤੀ ਮਾਈਕ ਵਿੱਚ। ਮੈਂ ਵਾਪਸ ਚਲਾ ਗਿਆ ਦੌੜ ਕੇ, ਫਿਰ ਮੈਂ ਸਟੇਜ ਤੇ ਗਿਆ। ਮੈਂ ਕਿਉਂਕਿ ਮੇਰਾ ਪਹਿਲਾ ਮੁਸ਼ਾਇਰਾ ਸੀ, ਪਹਿਲੀ ਗਜ਼ਲ ਸੀ ਪੰਜਾਬੀ ਦੀ, ਮੈਂ ਮਤਲਬ ਪੜ੍ਹਿਆ ਤੇ ਥੱਲਿਓਂ ਇੱਕ ਸਾਹਿਬ ਬੋਲੇ ਜਿਨ੍ਹਾਂ ਦੇ ਮੁਤਲਕ ਬਾਅਦ ਚ ਮੈਨੂੰ ਪਤਾ ਲੱਗਾ ਕਿ ਉਹ ਵੀ ਬੁਖਾਰੀ ਸਾਹਿਬ ਦੇ ਕਬੀਲੇ ਦੇ ਸਨ, ਸਾਬਰ ਨਵੀਦ ਸਾਹਿਬ। ਵਾਹ ਵਾਹ। ਉਹ ਬੋਲੇ ਕਿ ਲਓ ਜੀ ਇੱਕ ਹੋਰ ਆਇਆ ਜੀ ਸੜਿਆ ਹੋਇਆ। ਸੜਿਆ ਆਇਆ ਹੈ। ਉਹ ਜਦੋਂ ਮੈਂ ਹੂਟ ਹੋਇਆ ਤੇ ਮੇਰੀਆਂ ਲੱਤਾਂ ਕੰਬਣ ਲੱਗ ਪਈਆਂ, ਪਸੀਨਾ ਆ ਗਿਆ। ਅਕਬਰ ਕਾਜ਼ਮੀ ਸਾਹਿਬ ਸਟੇਜ ਤੇ ਮੌਜੂਦ ਸਨ, ਨਜਮ ਨਾਮਾਨੀ ਸਾਹਿਬ ਸਨ। ਅਕਬਰ ਕਾਜ਼ਮੀ ਸਾਹਿਬ ਉੱਠੇ ਤੇ ਉਹਨਾਂ ਨੇ ਆਣ ਕੇ ਮੈਨੂੰ ਥਾਪੜੀ ਦਿੱਤੀ ਤੇ ਕਹਿਣ ਲੱਗੇ ਬੇਟਾ ਬਹੁਤ ਪਿਆਰਾ ਸ਼ੇਰ ਹੈ, ਦੁਬਾਰਾ ਪੜ੍ਹੇ। ਵਾਹ। ਉਹਨਾਂ ਨੇ ਮੇਰੇ ਕੋਲੋਂ 4-5 ਦਫਾ ਉਹ ਸ਼ੇਰ ਸੁਣਿਆ। ਵਾਹ। ਤੇ ਮੈਂ ਪੈਰਾਂ ਤੇ ਖਲੋ ਗਿਆ। ਫਿਰ ਉਹਨਾਂ ਨੇ ਮੇਰੇ ਕੋਲ ਹਰ ਸ਼ੇਰ ਹੀ 2-2, 3-3 ਦਫਾ ਸੁਣਿਆ। ਵਾਹ। ਹੌਸਲਾ ਵਧਾਇਆ ਜੀ, ਹੌਸਲਾ ਵਧਾਇਆ। ਮੁਸ਼ਾਇਰੇ ਤੋਂ ਬਾਅਦ ਉੱਥੇ ਅਸਲ ਅੰਸਾਰੀ ਸਾਹਿਬ ਔਰ ਯਾਸੀਨ ਉਲਫਤ, ਸਦੀਕ ਤਾਸੀਰ, ਜ਼ਫਰ ਮਕਬੂਲ, ਇਹਨਾਂ ਦੇ ਨਾਲ ਇੱਕ ਸਾਈਡ ਤੇ ਖੜੇ ਸਨ। ਇਹਨਾਂ ਨੇ ਮੈਨੂੰ ਆਵਾਜ਼ ਦਿੱਤੀ, ਮੈਂ ਵੀ ਚਲਾ ਗਿਆ। ਇਹਨਾਂ ਮੇਰੇ ਕੋਲ ਪੁੱਛਿਆ ਜੀ ਕਿੱਥੋਂ ਤਜਰੀਬ ਲਿਆਓ, ਮੈਂ ਕਿਹਾ ਜੀ ਮੁਰੀਦਕੇ ਤੋਂ, ਪਹਿਲਾ ਮੁਸ਼ਾਇਰਾ। ਇਹਨਾਂ ਨੇ ਵੀ ਤਾਰੀਫ ਕੀਤੀ, ਮੇਰਾ ਹੌਸਲਾ ਵੱਧ ਗਿਆ। ਤੇ ਅਸਲ ਅੰਸਾਰੀ ਸਾਹਿਬ ਨੇ ਕਿਹਾ ਲਿਆਓ ਜੀ ਉਹ ਗਜ਼ਲ ਕਿੱਥੇ ਜੇ, ਮੈਂ ਰਸਾਲੇ 'ਚ ਛਾਪਾਂਗਾ। ਵੰਨ ਸਮਨੇ ਫੁੱਲ ਛਾਪਦਾ ਹਾਂ ਮੈਂ। ਹਾਂ, ਤੇ ਉਹ ਫਿਰ ਇਹਨਾਂ ਨੇ ਮੇਰੇ ਕੋਲ ਲੈ ਲਈ। ਬਾਅਦ ਚੋਂ ਮੁਸ਼ਾਇਰਾ ਜਿਸ ਵੇਲੇ ਖਤਮ ਹੋਇਆ ਤੇ ਅਜ਼ਾਨਾਂ ਤਹੱਜੁਦੀਆਂ ਹੋ ਰਹੀਆਂ ਸਨ। ਉੱਥੋਂ ਅਸੀਂ ਵਾਪਸੀ ਦਾ ਸਫ਼ਰ, ਤੇ ਉਹ ਕੋਈ ਕੁਦਰਤੀ ਗੱਲ, ਬੱਸਾਂ ਥੋੜ੍ਹੀਆਂ ਚੱਲਦੀਆਂ ਸਨ ਉਦੋਂ। ਉੱਥੇ ਸਾਨੂੰ ਸੜਕ ਤੇ ਖਲੋਤਿਆਂ ਕੋਈ 10-15 ਮਿੰਟ ਲੰਘੇ ਤੇ ਕਹਿਣ ਲੱਗੇ ਚਲੋ ਯਾਰ ਇੱਥੇ ਕਿਸੇ ਹੋਟਲ ਤੇ ਬਹਿ ਕੇ ਚਾਹ ਸ਼ਾਹ ਪੀਏ ਤੇ ਗੱਪ-ਸ਼ਪ ਲਾਈਏ। ਹੋਟਲ ਤੇ ਫਿਰ ਬਹਿ ਗਏ। ਉੱਥੇ ਰਾਉ ਸ਼ੇਖ ਸਾਹਿਬ ਤੇ ਆਪਣਾ ਸਲੀਮ ਕਾਸ਼ਰੀ ਪਹਿਲੇ ਬੈਠੇ ਸਨ ਉਹਨਾਂ ਸਾਥ। ਉੱਥੇ ਫਿਰ ਮੁਸ਼ਾਇਰਾ ਸ਼ੁਰੂ ਹੋ ਗਿਆ।
ਉਸਤਾਦ ਹੋਰਾਂ ਦੀ ਗੱਲ ਦੱਸੋ। ਅੱਛਾ, ਮੈਂ ਫਿਰ ਉਸ ਤੋਂ ਉਹ ਖਤਮ ਹੋਇਆ ਤੇ ਸੁਬਾਹ ਹੋ ਗਈ ਸੀ। ਫਿਰ ਅਸੀਂ ਜਿਸਲੇ ਵਾਪਸੀ ਆਏ ਹਾਂ ਤੇ ਇਕਬਾਲ ਜ਼ਖਮੀ ਸਾਹਿਬ ਵੀ ਉਸੇ ਪਾਸੇ ਹੀ ਸਨ ਤੇ ਮੈਂ ਵੀ ਉਸੇ ਪਾਸੇ ਹੀ ਸਾਂ। ਉਹ ਕਿਰਾਇਆ ਇਹਨਾਂ ਨੇ ਦੇ ਦਿੱਤਾ ਤੇ ਮੈਂ ਜਿਸਲੇ ਮੈਨੂੰ ਕਹਿ ਲੱਗੇ ਕਿੱਥੇ ਜਾਣਾ, ਮੈਂ ਕਿਹਾ ਜੀ ਮੂਸੇ, ਮੇਰੀ ਹਮਸ਼ੀਰਾ ਸੀ ਉੱਥੇ। ਕਹਿ ਲੱਗੇ ਮੈਂ ਵੀ ਜੀ ਮੂਸੇ ਦਾ ਵਾਂ। ਵਾਹ। ਕਹਿੰਦੇ ਅੱਛਾ ਫਿਰ ਤੁਸੀਂ ਨਾ ਸੁਬਾਹ ਮੇਰੇ ਕੋਲ ਆਉਣਾ, ਘਰ ਫਲਾਨੀ ਜਗ੍ਹਾ ਤੇ ਮੇਰਾ ਘਰ ਹੈ। ਮੈਂ ਸੁਬਾਹ ਹੋਈ ਤੇ ਮੈਂ ਚਲਾ ਗਿਆ ਨਾਸ਼ਤਾ ਕਰਕੇ। ਕੁਰੈਸ਼ੀ ਸਟਰੀਟ ਰਹਿੰਦੇ ਹਨ ਭਾਜੀ ਉਦੋਂ। ਹਾਂਜੀ, ਉਹ ਉਹਨਾਂ ਦੇ ਨਾਲ ਮੁਲਾਕਾਤ ਹੋਈ ਤੇ ਮੈਨੂੰ ਕਹਿਣ ਲੱਗੇ ਕੋਈ ਆਪਣਾ ਕਿਹਦੀ ਸ਼ਾਗਿਰਦੀ ਵਿੱਚੋਂ। ਮੈਂ ਕਿਹਾ ਨਹੀਂ ਜੀ, ਮੈਂ ਤੇ ਨਵਾਂ ਲਿਖਣ ਵਾਲਾ। ਉਹਨਾਂ ਕਿਹਾ ਕਿ ਚਲੋ ਮੈਨੂੰ ਤੂੰ ਵਿਖਾ ਲਿਆ ਕਰ। ਮੈਂ ਹਫ਼ਤੇ ਬਾਅਦ ਆਉਣਾ, ਕੋਈ 2-4 ਗਜ਼ਲਾਂ ਕਹਿ ਕੇ ਤੇ ਮੈਂ ਉਹਨਾਂ ਨੂੰ ਆ ਕੇ ਵਿਖਾਣੀ। ਬੱਚਿਆਂ ਲਈ ਇਹਨਾਂ ਬੜਾ ਲਿਖਿਆ, ਜੋਬ ਕਾ ਸ਼ਹਿਜ਼ਾਦਾ। ਮੇਰੀਆਂ ਜੀ ਕਿਤਾਬਾਂ ਜਿਹੜੀਆਂ ਨੇ ਉਹ 13 ਇਸ ਵੇਲੇ ਛਪ ਚੁੱਕੀਆਂ ਨੇ ਤੇ 14ਵੀਂ ਕਿਤਾਬ ਮੇਰੀ ਪ੍ਰੈਸ ਤੇ ਪਈ ਹੈ। ਇਨਸ਼ਾਅੱਲਾ ਉਹ ਵੀ ਆ ਜਾਏਗੀ 5-7 ਦਿਨ ਦੇ ਵਿੱਚ ਆ ਜਾਏਗੀ। ਇਨਸ਼ਾਅੱਲਾ। ਤੇ ਮੈਂ ਆਪਣਾ ਕੁਝ ਅਸ਼ਾਰ ਜਿਹੜੇ ਨੇ ਕੋਈ ਅਤਾ ਕਰੋ ਕਲਾਮ ਜੀ। ਆਪਣਾ। ਕਿਸੇ ਦੀ ਯਾਦ ਵਿੱਚ ਅੱਖਾਂ ਰਵਾ ਕੇ ਵੇਖ ਲੈਂਦੇ ਆ, ਕਿਸੇ ਦੀ ਯਾਦ ਵਿੱਚ ਅੱਖਾਂ ਰਵਾ ਕੇ ਵੇਖ ਲੈਂਦੇ ਆ, ਅਸੀਂ ਅੱਜ ਫੇਰ ਪੀੜਾਂ ਨੂੰ ਜਗਾ ਕੇ ਵੇਖ। ਵਾਹ। ਅਸੀਂ ਅੱਜ ਫੇਰ ਪੀੜਾਂ ਨੂੰ ਜਗਾ ਕੇ ਵੇਖ ਲੈਂਦੇ ਆ, ਅਸਰ ਹੋਣਾ ਤੇ ਨਹੀਂ ਬੇਦਰਦ ਨੂੰ ਸਾਡੀ ਕਿਸੇ ਗੱਲ ਦਾ। ਵਾਹ। ਅਸਰ ਹੋਣਾ ਤੇ ਨਹੀਂ ਬੇਦਰਦ ਨੂੰ ਸਾਡੀ ਕਿਸੇ ਗੱਲ ਦਾ, ਕਹਾਣੀ ਫੇਰ ਵੀ ਉਹਨੂੰ ਸੁਣਾ ਕੇ ਵੇਖ ਲੈਂਦੇ ਆ। ਅਸਰ ਹੋਣਾ ਤੇ ਨਹੀਂ ਬੇਦਰਦ ਨੂੰ ਸਾਡੀ ਕਿਸੇ ਗੱਲ ਦਾ, ਕਹਾਣੀ ਫੇਰ ਵੀ ਉਹਨੂੰ ਸੁਣਾ ਕੇ ਵੇਖ ਲੈਂਦੇ ਆ। ਬੜਾ ਸੁਣਿਆ ਏ ਉਹਦੇ ਅਦਲ ਦਾ ਚਰਚਾ ਜ਼ਮਾਨੇ ਤੇ, ਬੜਾ ਸੁਣਿਆ ਏ ਉਹਦੇ ਅਦਲ ਦਾ ਚਰਚਾ ਜ਼ਮਾਨੇ ਤੇ, ਚਲੋ ਜ਼ੰਜੀਰ ਉਹਦੀ ਵੀ ਹਿਲਾ ਕੇ ਵੇਖ ਲੈਂਦੇ ਆ। ਬੜਾ ਸੁਣਿਆ ਏ ਉਹਦੇ ਅਦਲ ਦਾ ਚਰਚਾ ਜ਼ਮਾਨੇ ਤੇ, ਚਲੋ ਜ਼ੰਜੀਰ ਉਹਦੀ ਵੀ ਹਿਲਾ ਕੇ ਵੇਖ ਲੈਂਦੇ ਆ। ਮਨਾਵਣ ਵਾਸਤੇ ਦਿਲ ਦੇ ਅਨਾਇਤ ਸ਼ਾਹ ਨੂੰ ਅਨਵਰ। ਵਾਹ। ਮਨਾਵਣ ਵਾਸਤੇ ਦਿਲ ਦੇ ਅਨਾਇਤ ਸ਼ਾਹ ਨੂੰ ਅਨਵਰ, ਅਸੀਂ ਬੁੱਲੇ ਤਰ੍ਹਾਂ ਖੁਦ ਨੂੰ ਨਚਾ ਕੇ ਵੇਖ ਲੈਂਦੇ ਆ। ਮਨਾਵਣ ਵਾਸਤੇ ਦਿਲ ਦੇ ਅਨਾਇਤ ਸ਼ਾਹ ਨੂੰ ਅਨਵਰ, ਅਸੀਂ ਬੁੱਲੇ ਤਰ੍ਹਾਂ ਖੁਦ ਨੂੰ ਨਚਾ ਕੇ ਵੇਖ ਲੈਂਦੇ ਆ। ਇਹ ਬੜੀ ਮਿਹਰਬਾਨੀ। ਉਹ ਪੁੱਤਰ ਉਹ ਜਿਹੜਾ ਬੱਚਿਆਂ ਲਈ ਰਸਾਲਾ ਛਪਦਾ ਹੈ ਨਾ, ਉਹਦੇ ਵਿੱਚ ਇਹਨਾਂ ਦਾ ਕਾਲਮ ਮੈਂ ਲਾਉਂਦਾ ਹੁੰਦਾ ਹਾਂ, ਜ਼ੂਬ ਕਾ ਸ਼ਹਿਜ਼ਾਦਾ, ਜ਼ੂਤੀ ਕਾ ਸ਼ਹਿਜ਼ਾਦਾ, ਜ਼ੂਬੀ ਕਾ ਸ਼ਹਿਜ਼ਾਦਾ। ਉਹ ਫਿਰ ਮੈਂ ਛਾਪਣਾ ਦੇ ਖੁਸ਼ ਹੁੰਦੇ ਰਹੇ ਜੀ। ਸ਼ਾਖੇ ਅਦਬ ਦੇ ਕਿਹੜੇ ਮੁਸ਼ਾਇਰੇ 'ਚ ਪਹਿਲੀ ਵਾਰੀ ਆਏ? ਸ਼ਾਖੇ ਅਦਬ ਦੇ ਮੁਸ਼ਾਇਰੇ 'ਚ ਬੜੀ ਵਾਰ ਆਏ ਨੇ। ਉਸ ਤੋਂ 78 ਵਿੱਚ ਹੀ ਇਹਨਾਂ ਨੇ ਕੋਈ ਜਨਵਰੀ ਪ੍ਰੋਗਰਾਮ ਕਰਵਾਇਆ ਸੀ ਤੇ ਉਹਦੇ 'ਚ ਮੈਂ ਆਇਆ ਸਾਂ ਸ਼ਾਖੇ ਅਦਬ ਤੇ। ਨਵਾਰਦੇ ਰਹੇ ਨੇ, ਨਵਾਰਦੇ ਰਹੇ ਨੇ। ਹਾਂਜੀ, ਮੈਂ ਬਹੁਤ ਜ਼ਿਆਦਾ ਆਉਂਦਾ ਜਾਂਦਾ ਸਾਂ ਇੱਥੇ ਤੇ ਤਕਰੀਬਨ ਹਰ ਮੁਸ਼ਾਇਰਾ ਅਟੈਂਡ ਕਰਦਾ ਹਾਂ, ਲੇਕਿਨ ਬਾਅਦ 'ਚ ਹੁਣ ਸਿਹਤ ਖਰਾਬ ਹੋਣ ਦੀ ਵਜ੍ਹਾ ਤੋਂ ਆਉਣਾ ਜਾਣਾ। ਕੋਣੀ ਖੈਰ ਹੈ ਹਾਲੇ ਵੀ, ਤੇ ਇਨਸ਼ਾਅੱਲਾ ਜਿਹੜਾ ਕੋਈ ਕਰੀਬੀ ਆਉਂਦੇ ਆਉਂਦੇ ਰਿਹਾ ਕਰੋ। ਚਲਿਆ ਜਾਈਦਾ। ਅੱਗੇ ਪੁੱਤਰ ਤੋਰੋ, ਬੜੀ ਵੱਡੀ ਹਸਤੀ ਹੈਗੇ ਨੇ ਡਾਕਟਰ ਅਰਸ਼ਦ ਇਕਬਾਲ ਅਰਸ਼ਦ। ਨਿੱਕਾ ਜਿਹਾ ਮੂੰਹ ਤੇ ਨਾਮ ਬੜਾ ਵੱਡਾ, ਨਿੱਕਾ ਜਿਹੇ ਮੂੰਹ ਵਿੱਚੋਂ ਮੈਂ ਦੱਸ ਤੇ ਦਿੱਤਾ ਹੈ। ਇਹਨਾਂ ਦੇ ਵਸਫ ਜਿਹੜੇ ਨੇ ਉਹ ਬਿਆਨ ਕਰੀਏ ਕੁਛ ਵੀ ਨਹੀਂ ਬਾਬਾ ਜੀ। ਤੇ ਨਾਟ ਦੇ ਵਿੱਚ ਇਹਨਾਂ ਨੇ ਬੜਾ ਮੁਕਾਮ ਹਾਸਲ ਕੀਤਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ। ਲੋ ਜੀ, ਮੇਰੇ ਵੀ ਵਡੇਰੇ ਜਿਹੜੇ ਨੇ ਉਹ ਇੰਡੀਆ ਤੋਂ ਹਿਜਰਤ ਕਰਕੇ ਆਏ ਸਨ। ਵਾਲਦ ਸਾਹਿਬ ਦੀ ਪੈਦਾਇਸ਼ ਮੱਲਾ ਵਾਲਾ ਥਾਣਾ ਦੇ ਕੁਆਟਰਸ ਦੀ ਹੈ। ਉਹ ਫਿਰੋਜ਼ਪੁਰ 'ਚ ਥਾਣਾ ਸੀ, ਉੱਥੋਂ ਦਾ ਇੱਕ ਸ਼ਹਿਰ ਦਾ ਇੱਕ ਛੋਟਾ, ਅਤੇ ਉਹਦੇ 'ਚ ਮੇਰੇ ਦਾਦਾ ਜੀ ਸਿਪਾਹੀ ਸਨ। ਉੱਥੇ ਕੁਆਟਰਾਂ 'ਚ ਹੀ ਰਹਿਸ਼ ਮਿਲੀ ਹੋਈ ਸੀ। ਅਤੇ ਉਹ 47 'ਚ ਜਦੋਂ ਸ਼ਿਫਟ ਹੋਏ ਅਤੇ ਮੁਖਤਲਿਫ ਪਿੰਡਾਂ 'ਚ ਰਹਿੰਦੇ ਰਹਿੰਦੇ, ਕਦੀ ਕੁਝ ਚਿਰ ਕੜਿਆਲ ਰਹਿ, ਕੁਝ ਚਿਰ ਮੁਖਤਲਿਫ ਪਿੰਡਾਂ 'ਚ ਰਹਿੰਦੇ ਰਹਿੰਦੇ, ਅਤੇ ਫਿਰ ਉਹ ਜਿਹੜਾ ਨਾ ਹੁਸੈਨ ਖਾਂ ਵਾਲਾ ਪੱਤੋਕੀ ਦੇ ਲਾਗੇ ਉੱਥੇ ਆ ਵਸੇ। ਉੱਥੇ ਦੀ ਮੇਰੀ ਪੈਦਾਇਸ਼ ਹੈ 1965 ਦੀ। ਉਹਦੇ ਬਾਅਦ 1970 'ਚ ਅਸੀਂ GMUਸੇ ਆ ਗਏ ਅਤੇ ਮੇਰੇ ਚਾਚਾ ਜੀ ਰੁਸਤਮ ਸਰਾਬ 'ਚ ਫੈਕਟਰੀ ਜੌਬ ਕਰਦੇ ਸਨ ਅਤੇ ਅੱਬਾ ਜੀ ਨੇ ਵੀ ਤਬਾਦਲਾ ਇੱਥੇ ਕਰਵਾ ਲਿਆ। ਦੋਨੋਂ ਇੱਥੇ ਹੀ ਉਹਨਾਂ ਨੇ
ਰਹਿਣਾ ਸ਼ੁਰੂ ਕਰ ਦਿੱਤਾ। ਫਿਰ ਇੱਥੇ ਹੀ ਸਾਰੀ ਅਦਾਰਾ ਪੰਜਾਬੀ ਸਕੂਲ- ਲਿਖਾਰੀਆਂ ਕਾਇਮ ਕੀਤਾ। ਸਾਰੀ ਸਕੂਲਿੰਗ ਮੇਰੀ ਜਿਹੜੀ ਉਹ ਸ਼ਦਰੇ ਦੀ ਹੈ। ਤੇ ਇਹ ਬਹਰਹਾਲ ਮੈਂ ਵੀ ਜ਼ਿਆਦਾਤਰ ਉਹਨਾਂ ਹੀ ਸਕੂਲਾਂ ਕਾਲਜਾਂ 'ਚ ਪੜ੍ਹਿਆ ਜਿਹੜੇ ਤਾਰੀਖੀ ਸਨ। ਔਰ MP ਹਾਈ ਸਕੂਲ ਸ਼ਾਹਦਰਾ ਜੋ ਮੈਂ ਮੈਟ੍ਰਿਕ ਕੀਤਾ 1983 'ਚ। ਉਹਦੇ ਬਾਅਦ ਫਿਰ ਮੈਂ FA BA ਪ੍ਰਾਈਵੇਟ ਕੀਤੇ ਤੇ MA ਪੰਜਾਬੀ ਮੇਰਾ ਵੀ ਪ੍ਰਾਈਵੇਟ ਹੈ। ਤੇ ਮੇਰਾ ਮੈਥਮੈਟਿਕਸ ਜਿਹੜਾ ਹੈ ਉਹ AB ਕੋਰਸ ਨਾਲ ਮੇਰੀ ਗ੍ਰੈਜੂਏਟ ਡਬਲ ਮੈਥ ਨਾਲ। ਤੇ ਇਸ ਦੌਰਾਨ ਮੈਂ ਮੈਟ੍ਰਿਕ ਤੋਂ ਬਾਅਦ ਹੀ ਸ਼ੇਰ ਕਹਿਣੇ ਸ਼ੁਰੂ ਕਰ ਦਿੱਤੇ ਸੀ। FA 'ਚ ਮੈਂ ਸਾਦਾਤ ਕਾਲਜ ਸੀ ਸ਼ਾਦਰੇ ਡਾਕਟਰ ਆਫਤਾਬ ਨਕਵੀ ਦਾ, ਉੱਥੇ ਇੱਕ ਗਜ਼ਲ ਪੜ੍ਹੀ ਤੇ ਕੋਈ ਚੰਗਾ ਸ਼ੇਰ ਹੋ ਗਿਆ ਹੋਣਾ। ਤੇ ਸਾਡੇ ਇੱਕ ਯਾਰ ਸਾਰੇ ਹੀ ਚੰਗੇ ਹਨ ਜੀ। ਸਾਡੇ ਇੱਕ ਯਾਰ ਸਨ, ਉਹਨਾਂ ਕਿਹਾ ਜ਼ਖਮੀ ਸਾਹਿਬ ਬਹੁਤ ਅੱਛੀ ਗਜ਼ਲ ਕਹੀ ਜੇ। ਤੇ ਉਹ ਜ਼ਖਮੀ ਸਾਹਿਬ ਨੇ ਕਿਹਾ ਨਹੀਂ ਮੈਂ ਨਹੀਂ ਕਹੀ, ਉਹਨੇ ਆਪੇ ਹੀ ਕਹੀ। ਲੇਕਿਨ ਉਹ ਮੇਰੇ ਇੱਕ ਦਿਮਾਗ 'ਚ ਆਇਆ ਕਿ ਮੈਂ ਜਿੱਡੀ ਮਰਜ਼ੀ ਚੰਗੀ ਸ਼ਾਇਰੀ ਕਰ ਲਵਾਂ ਨਾ ਉਹਨਾਂ ਦਾ ਹੀ ਰਹਿਣਾ ਹੈ। ਤੇ ਮੈਨੂੰ ਇਹ ਲੋਕਾਂ ਨੇ ਕਹਿਣਾ ਕਿ ਲਿਖ ਕੇ ਦਿੰਦੇ ਨੇ। ਮੈਂ ਫਿਰ ਕਿਹਾ ਜੀ ਮੈਂ ਨਹੀਂ ਹੁਣ ਸ਼ਾਇਰੀ ਸ਼ੁਰੂ ਕਰਨੀ। ਵੈਸੇ ਵੀ ਉਦੋਂ ਮੈਂ BA ਕਰ ਰਿਹਾ ਸਾਂ ਤੇ ਮੈਥਮੈਟਿਕਸ ਵਾਲੇ ਬੰਦਿਆਂ ਨੂੰ ਉਂਝ ਵੀ ਟਾਈਮ ਘੱਟ ਮਿਲਦਾ ਹੈ। ਤੇ ਮੈਂ ਫਿਰ ਆਪਣੀ ਸਟੱਡੀ 'ਚ ਛੱਡ ਦਿੱਤੀ। ਲੇਕਿਨ ਜਦੋਂ ਮੇਰਾ BA ਦਾ ਇਮਤਿਹਾਨ ਹੋ ਗਿਆ ਤੇ ਮੈਨੂੰ ਕਹਿੰਦੇ ਨੇ ਅੱਛਾ ਯਾਰ ਤੂੰ ਹੁਣ ਨਹੀਂ ਨਾ ਗਜ਼ਲ ਕਹਿਣੀ ਤੇ ਨਾ ਕਿਆ ਕਰ। ਉਨੀ ਦੇਰ ਤੱਕ ਉਹਨਾਂ ਨੇ ਰਸਾਲਾ ਲਿਖਾਰੀ ਸ਼ੁਰੂ ਕਰ ਦਿੱਤਾ ਸੀ ਵਾਲਦ ਸਾਹਿਬ ਨੇ। ਤੇ ਕਿਹਾ ਤੂੰ ਇੱਥੇ ਨਾ ਤਬਸਰੇ ਕਰਿਆ ਕਰ। ਫਿਰ ਮੈਂ ਉਹ ਕਿਤਾਬਾਂ ਤੇ ਛੋਟੇ ਛੋਟੇ ਤਬਸਰੇ ਕਰਨੇ ਸ਼ੁਰੂ ਕੀਤੇ। ਤੇ ਸਭ ਤੋਂ ਪਹਿਲੇ ਬਾਬਾ ਜੀ ਅਸਰ ਅੰਸਾਰੀ ਸਾਹਿਬ ਦੇ ਉਸਤਾਦ ਸਨ ਸ਼ਾਕਰ ਸਰਵਰੀ ਸਾਹਿਬ, ਉਹਨਾਂ ਨੇ ਇੱਕ ਨੰਬਰ ਛਾਪਿਆ ਸੀ 1983 'ਚ। ਸ਼ਾਕਰ ਸਰਵਰੀ ਨੰਬਰ ਅਗਸਤ 1983 ਛਪਿਆ ਸੀ। ਉੱਤੇ ਮੈਂ ਇੱਕ ਸਫ਼ੇ ਦਾ ਮਜ਼ਮੂਨ ਲਿਖਿਆ ਸੀ। ਫਿਰ ਇੱਕ ਲੰਬਾ ਸਿਲਸਿਲਾ ਚੱਲਦਾ ਰਿਹਾ। ਫਿਰ ਮੈਂ ਜ਼ਿਆਦਾ ਕੰਮ ਜਿਹੜਾ ਉਹ ਰਿਸਰਚ ਦਾ ਕੀਤਾ ਔਰ ਸ਼ਾਇਰੀ ਤਕਰੀਬਨ ਮੁਕਮਕਾਈ ਗਈ। ਲੇਕਿਨ ਉਹ ਬੰਦਾ ਕਹਿੰਦਾ ਕਿ ਚੋਰ ਚੋਰੀਆਂ ਜਾਂਦਾ, ਹੇਰਾ ਫੇਰੀਓ ਨਹੀਂ ਜਾਂਦਾ। ਕਿਸੇ ਵੇਲੇ ਕੋਈ ਇੱਕ ਅੱਧੀ ਗਜ਼ਲ ਹੋ ਜਾਂਦੀ ਸੀ। ਔਰ ਉਹ ਜ਼ਖਮੀ ਸਾਹਿਬ ਨੇ 2006 ਵਿੱਚ ਮੇਰੀ ਗਜ਼ਲਾਂ ਨਜ਼ਮਾਨਾਤਾਂ ਦੀ ਇੱਕ ਛੋਟੀ ਜਿਹੀ ਕਿਤਾਬ ਛਾਪ ਦਿੱਤੀ ਸਦੀਆਂ ਦੇ ਕਲਾਪੇ ਦੇ ਨਾਂ ਨਾਲ। ਲੇਕਿਨ ਮੇਰਾ ਸਦੀਆਂ ਦੇ ਕਲਾਪੇ। ਲੇਕਿਨ ਮੇਰਾ ਸ਼ੋਭਾ ਕਿਉਂਕਿ ਬੇਸਿਕਲੀ ਤਬਦੀਲ ਹੋ ਚੁੱਕਿਆ ਸੀ, ਲਿਹਾਜ਼ਾ 1994 'ਚ ਮੇਰੀ ਜਿਹੜੀ ਹੈ ਨਾ ਜਿਉਂਦੇ ਹਰਫ ਦੇ ਨਾਂ ਨਾਲ ਤਨਕੀਦੀ ਮਜ਼ਮੂਨਾਂ ਦੀ ਕਿਤਾਬ ਛਪੀ। ਫਿਰ ਬਾਅਦ 'ਚ ਘੁੰਡ ਚੁਕਾਈ ਦੇ ਨਾਂ ਨਾਲ ਛਪੀ। ਫਿਰ ਮੈਂ ਮੁਖਤਲਿਫ ਕਿਤਾਬਾਂ ਜਿਹੜੀਆਂ ਨੇ ਉਹਨਾਂ ਨੂੰ ਐਡਿਟ ਕੀਤਾ, ਜਿਨ੍ਹਾਂ 'ਚ ਨੂਰ ਹੁਸੈਨ ਗਰਜਾਖੀ ਦਾ 1946 ਦਾ ਸਫ਼ਰਨਾਮਾ ਅੱਜ ਸੀ, ਉਹਨੂੰ ਪਹਿਲੀ ਵਾਰੀ ਐਡਿਟ ਕੀਤਾ। 56 ਸਫ਼ੇ ਦਾ ਉਹ ਸਫ਼ਰਨਾਮਾ ਅੱਜ ਸੀ ਤੇ 56 ਸਫ਼ੇ ਹੀ ਮੈਂ ਉਹਦੇ ਤੇ ਮਨਜ਼ੂਮ ਸਫ਼ਰਨਾਮੇ ਦੀ ਰਵਾਇਤ ਦੇ ਨਾਂ ਨਾਲ ਪੰਜਾਬੀ ਦੇ ਸਾਰੇ ਮਨਜ਼ੂਮ ਸਫ਼ਰਨਾਮੇ ਦਾ ਬੜਾ ਕੰਮ ਕੀਤਾ ਜੀ ਇਹਨਾਂ ਨੇ। ਬਾਅਦ 'ਚ ਫਿਰ ਮੈਂ ਯੂਨੀਵਰਸਿਟੀ ਉਦੋਂ ਕਰਵਾਉਂਦੀ ਸੀ ਘਰ ਬੈਠਿਆਂ PhD, ਉਹ 'ਤੇ ਕੋਸ਼ਿਸ਼ ਕਰਦਾ ਰਿਹਾ। ਲੇਕਿਨ ਉਹ ਸ਼ਰੀਫ ਪੁੰਜਾਈ ਸਾਹਿਬ ਨੂੰ ਮੈਂ ਇੱਕ ਵਾਰੀ ਕਿਹਾ ਕਿ ਬੜੇ ਮਸਾਇਲ ਆ ਰਹੇ ਨੇ ਤੇ ਉਹ ਕਹਿੰਦੇ ਨੇ ਯੂਨੀਵਰਸਿਟੀ ਕਿਸੇ ਨੂੰ PhD ਕਰਾਉਣਾ ਸ਼ਰੀਕ ਪਾਲਣ ਦੇ ਬਰਾਬਰ ਸਮਝਦੇ ਨੇ ਪ੍ਰੋਫੈਸਰ। ਤੇ ਬਹਰਹਾਲ ਫਿਰ ਇੱਕ ਵਕਤ ਉਹ ਆਇਆ ਕਿ 2002 'ਚ ਰੈਗੂਲਰ PhD ਸ਼ੁਰੂ ਹੋ ਗਈ। ਤੇ ਫਿਰ ਡਾਕਟਰ ਸ਼ਹਬਾਜ਼ ਮਲਕ ਸਾਹਿਬ ਨੇ ਕਿਹਾ ਵੀ ਹੁਣ ਤੇਰੇ ਰਾਹ 'ਚ ਕੋਈ ਰੁਕਾਵਟ ਨਹੀਂ ਆਏਗੀ, ਬਲਕਿ ਜਿਹੜੇ ਰੋੜੇ ਅਟਕਾਉਂਦੇ ਸਨ ਉਹ ਖੁਦ ਕਰਾਉਣਗੇ ਤੈਨੂੰ ਕਿ ਤੂੰ ਕਰ। ਹਾਂ, ਤੇ ਉਹ ਜਿਸ ਵੇਲੇ ਉਹ ਚੇਂਜ ਆਈ ਰੈਗੂਲਰ ਪ੍ਰੋਗਰਾਮ ਦੀ, ਤੇ ਉਹਦੇ 'ਚ ਮੈਂ ਪੰਜਾਬੀ ਸਫ਼ਰਨਾਮਾ ਤਹਿਕੀਕ ਤੇ ਤਜਜ਼ੀਆ ਦੇ ਨਾਂ ਤੇ ਜਿਹੜਾ ਉਹ ਮਕਾਲਾ ਲਿਖ ਕੇ PhD ਕੀਤੀ। ਇਸ ਦੌਰਾਨ ਮੈਂ M.Ed ਵੀ ਕਰ ਲਿਆ ਸੀ ਔਰ ਕੁਛ ਦੇਰ ਮੈਂ ਸਕੂਲ 'ਚ EST ਦੇ ਤੌਰ ਤੇ ਪੜ੍ਹਾਉਂਦਾ ਰਿਹਾ। 1995 'ਚ ਮੇਰੀ ਕਾਲਜ 'ਚ ਲੈਕਚਰਰ ਦੇ ਤੌਰ ਤੇ ਸਿਲੈਕਸ਼ਨ ਹੋਈ। ਫਿਰ ਗਵਰਨਮੈਂਟ ਨੇ ਕੁਛ ਡਾਇਰੈਕਟ ਸਿਲੈਕਸ਼ਨ ਤੇ ਉਹ ਕੰਟਰੈਕਟ ਬੇਸ ਤੇ ਸ਼ੁਰੂ ਕਰ ਦਿੱਤੀ। ਲਿਹਾਜ਼ਾ ਅਗਲੇ 14-15 ਸਾਲ ਮੈਂ ਲੈਕਚਰਰ ਹੀ ਰਿਹਾ। 2010 'ਚ ਜਿਹੜਾ ਨਾ ਉਹ ਡਾਇਰੈਕਟ ਸੀਟਾਂ ਆਈਆਂ ਤੇ ਮੇਰੀ ਜਿਹੜੀ ਹੈ ਉਹ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ ਡਾਇਰੈਕਟ ਸਿਲੈਕਸ਼ਨ ਹੋਈ। ਫਿਰ 2016 ਵਿੱਚ ਐਸੋਸੀਏਟ ਪ੍ਰੋਫੈਸਰ ਦੇ ਤੌਰ ਤੇ ਡਾਇਰੈਕਟ ਸਿਲੈਕਸ਼ਨ ਹੋਈ ਤੇ 2022 'ਚ ਮੇਰੀ ਪ੍ਰੋਫੈਸਰ ਦੇ ਤੌਰ ਤੇ ਸਿਲੈਕਸ਼ਨ ਹੋਈ। ਸੁਭਾਨ ਅੱਲਾਹ, ਮਾਸ਼ਾਅੱਲਾ। ਜ਼ਿਮੀਂਦਾਰ ਕਾਲਜ ਗੁਜਰਾਤ, ਇਸਲਾਮੀਆ ਕਾਲਜ ਗੁਜਰਾਂਵਾਲਾ ਜਿਹੜਾ ਬੁਨਿਆਦੀ ਤੌਰ ਤੇ ਖਾਲਸਾ ਕਾਲਜ ਗੁਜਰਾਂਵਾਲਾ ਸੀ, ਔਰ ਦਿਆਲ ਸਿੰਘ ਕਾਲਜ, ਜ਼ਿਆਦਾ ਤਾਰੀਖੀ ਕਾਲਜਾਂ 'ਚ ਔਰ ਵੱਡੇ ਵੱਡੇ ਕਾਲਜਾਂ 'ਚ ਜ਼ਿਆਦਾ ਦੇਰ ਪੜ੍ਹਾਇਆ। ਦਿਆਲ ਸਿੰਘ ਕਾਲਜ 'ਚ ਕੁਝ ਦੇਰ ਵਾਈਸ ਪ੍ਰਿੰਸੀਪਲ ਦੇ ਤੌਰ ਤੇ ਵੀ ਕੰਮ ਕੀਤਾ ਔਰ ਅੱਜ ਕੱਲ੍ਹ ਉੱਥੇ ਮੈਂ ਵਾਈਸ ਪ੍ਰਿੰਸੀਪਲ ਹਾਂ। ਤੇ
2-2.5 ਮਹੀਨਿਆਂ ਬਾਅਦ ਮੇਰੀ ਸਰਵਿਸ ਮੁਕੰਮਲ ਹੋ ਰਹੀ ਹੈ ਅੱਲਾਹ ਤਾਲਾ ਕਰ ਤੇ ਇਸ ਦੌਰਾਨ ਮੇਰਾ ਜ਼ਿਆਦਾ ਕੰਮ ਜਿਹੜਾ ਹੈ ਉਹ ਤਨਕੀਦ ਨਹੀਂ ਤਹਿਕੀਕ ਮੁਕੰਮਲ ਦਾ ਮੈਂ ਨਾ ਰਿਟਾਇਰ ਤੇ ਨਹੀਂ ਨਾ ਹੋਇਆ। ਰਿਟਾਇਰ ਹੋ ਰਿਹਾ ਨਾ 2 ਉਹ ਮਹੀਨੇ ਬਾਅਦ ਬੇੜਾ retire। ਤੱਕ ਗਿਆ ਜੀ ਖਾਲੀ ਤੇ ਚਾਨਣ ਵੰਡਣਾ ਹੀ ਇਹਨਾਂ ਨੇ। ਤੇ ਵੱਡੀ ਜਨਾਬ ਇਹਨਾਂ ਨੇ ਇੱਕ ਤੁਸੀਂ ਕੰਮ ਕੀਤਾ ਹੈ ਆਮ ਇੱਕ ਇਨਸਾਨ ਇੱਕ ਆਪਣੀ ਜ਼ਿੰਦਗੀ ਚ ਇੰਨਾ ਕੰਮ ਨਹੀਂ ਕਰਦਾ ਤੇ ਨਾਰ ਦੇ ਹਵਾਲੇ ਦੇ ਨਾਲ ਨਾਤ ਦੇ ਕਿਉਂਕਿ ਤਹਿਕੀਕ ਪਹਿਲੇ ਮੈਂ ਉਹ ਤਨਕੀਦ ਤਹਿਕੀਕ ਵਾਲੇ ਪਾਸੇ ਆ ਗਿਆ ਤੇ ਫਿਰ ਵਾਰਿਸ ਸਾਹਿਬ ਕਿਉਂਕਿ ਨਾਤ ਨੰਬਰ ਛਾਪਦੇ ਸਨ ਔਰ ਨਾਤ ਦੇ ਕਿਤਾਬਾਂ ਐਡਿਟ ਕਰਦੇ ਸਨ, ਲਿਹਾਜ਼ਾ ਨਾਤ ਦੇ ਹਵਾਲੇ ਨਾਲ ਮੈਂ ਕੰਮ ਸ਼ੁਰੂ ਕੀਤਾ ਔਰ ਨਾਤ ਤੇ ਮੁਖਤਲਿਫ ਜਿਹੜਾ ਹੈ ਉਹ ਮੇਰੇ ਇੱਕ ਕਿਤਾਬ ਦਾ ਮਸਵਦਾ ਜਿਹੜਾ ਨਾ ਨਾਤ ਮੁਤਾਲੇ ਦੇ ਨਾਲ ਜਿਹਦੇ ਚ ਨਾਤ ਮਕਾਲੇ ਨੇ ਮੁਖਤਲਿਫ ਤਹਿਕੀਕੀ ਪਰਚਿਆਂ 'ਚ ਛਪੇ ਹੋਏ। ਇਹਦੇ ਇਲਾਵਾ ਜਿਹੜਾ ਨਾ ਉਹ ਮੈਂ ਸੀਰਤ ਪਾਕ ਤੇ ਕੰਮ ਕਰ ਰਿਹਾ, ਪੰਜਾਬੀ ਸੀਰਤ ਨਗਾਰੀ ਸੁਹੱਪਣ ਤੇ ਭੁੱਲਾਂ। ਇਹ ਇੱਕ ਨਵੇਕਲਾ ਕਿਸਮ ਦਾ ਕੰਮ ਹੈ ਕਿਉਂਕਿ ਸਾਡੇ ਜਿਹੜੇ ਮੁਹੱਕਕ ਔਰ ਨਕਾਦ ਨੇ ਉਹ ਸਿਰਫ ਖੂਬੀਆਂ ਦੱਸਦੇ ਨੇ ਤੇ ਜਿਹੜੀ ਕੋਈ ਭੁੱਲ ਸ਼ੁੱਲ ਹੋ ਜਾਏ ਉਹ ਨਹੀਂ ਸੀਰਤ ਦੱਸਦੇ। ਕਰਦੇ ਉਹਦੇ ਵੱਲ ਧਿਆਨ ਨਹੀਂ ਪਾਉਂਦੇ, ਉਹ ਅੱਖਾਂ ਮੀਟ ਲੈਂਦੇ ਨੇ। ਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਦਾ ਵੀ ਕੋਈ ਨਾ ਕੋਈ ਜਿਹੜਾ ਹੈ ਨਾ ਉਹ ਸਾਹਮਣੇ ਲਿਆਇਆ ਸਾਹਮਣੇ ਲਿਆਂਦਾ ਜਾਏ ਔਰ ਉਹਨਾਂ ਦੀਆਂ ਭੁੱਲਾਂ ਜਿਹੜੀਆਂ ਨੇ ਉਹ ਅਸਲ ਵਿੱਚ ਇੱਕ ਬੜਾ ਮੁਸ਼ਕਲ ਕੰਮ ਹੁੰਦਾ ਹੈ। ਬਹੁਤ ਸਾਰੇ ਤੁਹਾਡੇ ਦੋਸਤ ਹਯਾਤ ਹੁੰਦੇ ਨੇ ਔਰ ਉਹਨਾਂ ਦੀਆਂ ਜਦੋਂ ਤੁਸੀਂ ਗਲਤੀ ਕਿਸੇ ਬਗੈਰ ਦਲੀਲ ਦੇ ਫੜ ਲੈਂਦੇ ਹੋ ਤੇ ਉਹ ਬੜਾ ਰੌਲਾ ਪੈਂਦਾ ਹੈ ਜੀ ਇਹਨਾਂ ਨੇ ਗਲਤੀ ਫੜੀ ਹੈ। ਤੇ ਉਹ ਇਸ ਲਈ ਉਹਨਾਂ ਨੂੰ ਕਾਫੀ ਮਿਹਨਤ ਵਾਲਾ ਕੰਮ ਹੈ ਕਿ ਮੈਂ ਹਵਾਲਾ ਵੀ ਦੇਣਾ ਹੈ, ਰੈਫਰੈਂਸ ਵੀ ਦੇਣਾ ਹੈ, ਦਲੀਲ ਵੀ ਦੇਣੀ ਹੈ। ਮਿਸਾਲ ਦੇ ਤੌਰ ਤੇ ਜਿਹੜਾ ਸਾਡੇ ਇੱਕ ਦੋਸਤ ਨੇ ਹਾਜੀ ਲਤੀਫ ਖੋਕਰ ਸਾਹਿਬ ਅਸਰ ਅੰਸਾਰੀ ਸਾਹਿਬ ਦੇ ਨਾਲ ਰਲ ਕੇ ਉਹਨਾਂ ਤਾਰੀਖ ਸ਼ੇਖੂਪੁਰਾ ਵੀ ਲਿਖੀ ਹੈ। ਆ ਮੈਂ ਤਾਰੀਖ ਲਿਖੀ ਹਾਂ। ਗਲੀਆਂ ਤੇ ਰੋਲ ਕੇ ਹਾਂ ਤੇ ਉਹ ਹਾਂ ਤੇ ਤੇ ਉਹ ਸ਼ਹਿਰਾਂ ਦੀਪਾਂ ਦੇ ਹਾਲਾਤ ਲਿਖੇ, ਫੋਟੋ ਜਮ੍ਹਾਂ ਕੀਤੀਆਂ, ਹਾਂ ਉਹਨਾਂ ਲਿਖ ਲਿੱਤਾ ਕਿ ਉੱਤੇ ਪੈਸਾ ਮੇਰਾ ਖਰਚ ਹੋਇਆ ਹਾਂ ਤੇ ਉਹ ਤੇ PhD ਉਹ ਕਰ ਗਏ ਉਹਦੇ ਤੇ ਮੈਂ ਵੇਂਦਾ ਹੀ ਰਹਿ ਗਿਆ। ਉਹ ਜਿਹੜੇ ਇਹ ਹਾਜੀ ਲਤੀਫ ਖੋਕਰ ਸਾਹਿਬ ਨੇ ਸੀਰਤ ਦੀ ਕਿਤਾਬ ਲਿਖੀ ਤੇ ਉਹਦੇ ਚ ਗਜ਼ਵਾਏ ਖੰਦਕ ਵਾਲਾ ਵਾਕਿਆ ਸਾਰਾ ਛੱਡ ਹੀ ਗਿਆ ਬੜਾ ਜ਼ਰੂਰੀ ਹੈਗਾ ਇਸ ਤੇ ਆਮ ਲੋਕ ਜਿਹੜੇ ਨੇ ਉਹ ਇਹੋ ਜਿਹੀਆਂ ਗੱਲਾਂ ਨਜ਼ਰਅੰਦਾਜ਼ ਕਰ ਦਿੰਦੇ ਨੇ, ਮੈਂਸ਼ਨ ਨਹੀਂ ਕਰਦੇ। ਵਾਹ ਇੱਕ ਹੋਰ ਸਾਡੇ ਬਜ਼ੁਰਗ ਸਨ ਡਾਕਟਰ ਫਕੀਰ ਅਹਿਮਦ ਮੁਹੰਮਦ ਫਕੀਰ ਸਾਹਿਬ, ਉਹਨਾਂ ਨੇ ਆਪਣੀ ਸੀਰਤ ਦੀ ਕਿਤਾਬ 'ਚ ਲਿਖ ਦਿੱਤਾ ਕਿ ਹਜ਼ਰਤ ਅਬੂ ਤਾਲਿਬ ਨੇ ਆਪ ਸੱਲੱਲਾਹੁ ਅਲੈहि ਵਸੱਲਮ ਦੀ ਜਿਸ ਤਰ੍ਹਾਂ ਪਰਵਰਿਸ਼ ਕੀਤੀ ਹੈ, ਜੇ ਹਜ਼ਰਤ ਅਬਦੁੱਲਾ ਵੀ ਹੁੰਦੇ ਤੇ ਇੰਜ ਨਾ ਕਰਦੇ। ਤੇ ਮਤਲਬ ਉਹ ਇਸ ਤਰ੍ਹਾਂ ਦੇ ਇੰਜ ਦੇ ਜਿਹੜੇ ਜੁਮਲੇ ਨੇ ਜਿਹੜੇ ਰਵਾਂ ਜੁਮਲੇ ਦੀ ਗੁੰਜਾਇਸ਼ ਹੀ ਨਹੀਂ ਸੀ। ਬਾਪ ਬਾਪ ਹੀ ਹੁੰਦਾ ਹੈ ਭਾਵੇਂ ਦਾਦਾ ਜੋ ਤੇ ਮੈਂ ਉਹ ਇੰਜ ਦੀਆਂ ਜਿਹੜੀਆਂ ਗਲਤੀਆਂ ਨੇ ਨਾ ਛੋਟੀਆਂ ਜ਼ਾਹਰ ਹੋਣ, ਲੇਕਿਨ ਰਾਜਾ ਰਸ਼ੀਦ ਮਹਿਮੂਦ ਦੇ ਬੇਟੇ ਅਜ਼ਹਰ ਮਹਿਮੂਦ ਹੋਰਾਂ ਨੇ ਬੜੇ ਅੱਛਾ ਸੀਰਤ ਤੇ ਕੰਮ ਕੀਤਾ ਹੈ, ਲੇਕਿਨ ਇੱਕੋ ਜੁਮਲਾ ਲਿਖ ਗਿਆ ਕਿ ਹਜ਼ੂਰ ਸੱਲੱਲਾਹੁ ਅਲੈहि ਵਸੱਲਮ ਨੇ ਸਭ ਨੂੰ ਮਾਫ ਕਰਨ ਦਾ ਠੇਕਾ ਲਿਆ ਹੋਇਆ ਹੈ। ਠੇਕਾ ਠੇਕਾ ਲੈਣਾ ਹੁਣ ਸਾਡੇ ਕੋਲ ਮਤਲਬ ਨੈਗੇਟਿਵ बहुत अच्छा लफ्ज़ यूज होता है कि आपने माफी माफ करने ਦੇ ਵਿੱਚ ਆਪਣਾ ਰਹਿਮਤ ਅੱਲਾਹ ਤਰੀਕਾ ਆ ਐਵੇਂ ਆਂਦੇ ਮਤਲਬ ਭਾਵੇਂ ਉਹ ਰਵਾਂ ਰਵੀ ਚ ਲਿਖ ਗਏ ਨੇ ਜਾਂ, ਲੇਕਿਨ ਇਹ ਮਤਲਬ ਮੈਂ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਲੋਕਾਂ ਤੇ ਜਦੋਂ ਇਹਨਾਂ ਦਾ ਤਹਿਕੀਕੀ ਤਨਕੀਦੀ ਜਾਇਜ਼ਾ ਲਵਾਂ ਤੇ ਇੰਜ ਦੀਆਂ ਖਾਮੀਆਂ ਵੀ ਸਾਹਮਣੇ ਲਿਆਂਦੀਆਂ ਜਾਣ। ਤੇ ਹੁਣ ਅਜ਼ਾਨ ਕਰੀਬ ਵਾਲੀ ਸ਼ੁਰੂ ਹੋ ਗਈ ਹੈ, ਲਿਹਾਜ਼ਾ ਬਹੁਤ ਸ਼ੁਕਰੀਆ, ਇੰਨੀ ਗੱਲਬਾਤ ਕਾਫੀ ਹੈ।